ਜੇ ਸਾਨੂੰ ਦੂਜੇ ਮੁਲਕ ਦਾ ਸਫ਼ਰ ਕਰਨਾ ਪਵੇ ਤੇ ਪਾਸਪੋਰਟ ਉਹਦੇ ਲਈ ਬਹੁਤ ਜ਼ਰੂਰੀ ਹੈ। ਯਾਨੀ ਜੇ ਤੁਸੀਂ ਦੂਜੇ ਮੁਲਕ ਜਾਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ ਆਪਣਾ ਪਾਸਪੋਰਟ ਹੋਣਾ ਬਹੁਤ ਜ਼ਰੂਰੀ ਹੈ। ਉਸ ਤੋਂ ਬਗੈਰ ਤੁਸੀਂ ਸਫ਼ਰ ਨਹੀਂ ਕਰ ਸਕਦੇ। ਪਰ ਕਦੀ ਤੁਸੀਂ ਇਹ ਸੁਣਿਆ ਹੈ ਕਿ ਕਿਸੇ ਮਰੇ ਹੋਏ ਬੰਦੇ ਦਾ ਪਾਸਪੋਰਟ ਜਾਰੀ ਕੀਤਾ ਗਿਆ ਹੋਵੇ ਤੇ ਮਰਿਆ ਹੋਇਆ ਬੰਦਾ ਵੀ ਉਹ ਹੋਵੇ ਜਿਹਨੂੰ ਮਰੇ ਹੋਏ ਨੂੰ ਹਜ਼ਾਰਾਂ ਵਰੇ ਲੰਘ ਗਏ ਹੋਣ। ਜੀ ਅਸੀਂ ਗੱਲ ਕਰ ਰਹੇ ਹਾਂ ਮਿਸਰ ਦੇ ਫਿਰੌਨ ਦੇ ਬਾਰੇ। ਮਿਸਰ ਦੀ ਜਿਹੜੀ ਹਕੂਮਤ ਹੈ ਉਹਨੇ ਮਿਸਰ ਦਾ ਫਿਰੌਨ ਜਿਹੜਾ ਸੀ ਰੇਮਸ II, ਜਿਹਨੂੰ ਮਰੇ ਹੋਏ ਨੂੰ ਤਕਰੀਬਨ 3000 ਵਰੇ ਲੰਘ ਗਏ ਸੀ, ਉਹਨੂੰ 1976 ਦੇ ਵਿੱਚ ਮਿਸਰ ਦੀ ਗਵਰਨਮੈਂਟ ਵੱਲੋਂ ਪਾਸਪੋਰਟ ਜਾਰੀ ਕੀਤਾ ਗਿਆ। ਉਹਨੂੰ ਪਾਸਪੋਰਟ ਕਿਸ ਕਾਰਨ ਲਈ ਜਾਰੀ ਕੀਤਾ ਗਿਆ, ਯਾਨੀ ਇਹਨੂੰ ਫਰਾਂਸ ਦੇ ਵਿੱਚ ਲੈ ਕੇ ਜਾਇਆ ਜਾ ਸਕੇ। ਪਰ ਇਹ ਪਾਸਪੋਰਟ ਕਿਉਂ ਜਾਰੀ ਕੀਤਾ ਗਿਆ, ਉਸ ਤੋਂ ਪਹਿਲੇ ਚੰਦ ਗੱਲਾਂ ਜਿਹੜੀਆਂ ਨੇ ਉਹ ਦੱਸਣੀਆਂ ਬਹੁਤ ਜ਼ਰੂਰੀ ਨੇ ਫਿਰੌਨ ਦੇ ਬਾਰੇ, ਖਾਸ ਤੌਰ ਦੇ ਉੱਤੇ ਰੇਮਸ II ਦੇ ਬਾਰੇ। ਰੇਮਸ II ਜਿਹੜਾ ਹੈ ਉਹ ਇੱਕ ਬਹੁਤ ਤਾਕਤਵਰ ਤਰੀਨ ਫਿਰੌਨ ਸੀ, ਕਿਉਂਕਿ ਮਿਸਰ ਦੇ ਵਿੱਚ ਬਹੁਤ ਸਾਰੇ ਫਿਰੌਨ ਮੌਜੂਦ ਸਨ। ਇਹ ਆਪਣੇ ਵਕਤ ਦਾ ਇੱਕ ਬਹੁਤ ਹੀ ਪਾਵਰਫੁਲ ਕਿਸਮ ਦਾ ਬਾਦਸ਼ਾਹ ਸੀ। ਇਹ ਇੰਨਾ ਪਾਵਰਫੁਲ ਸੀ ਭਈ ਇਹਨੇ ਆਪਣੇ ਆਲ ਦੁਆਲੇ ਦੀਆਂ ਜਿੰਨੀਆਂ ਰਿਆਸਤਾਂ ਸਨ ਉਹਨਾਂ ਸਾਰਿਆਂ ਨੂੰ ਫਤਹ ਕੀਤਾ ਤੇ ਉੱਥੇ ਆਪਣੀ ਹਕੂਮਤ ਵੀ ਕਾਇਮ ਕੀਤੀ। ਆਖਿਆ ਜਾਂਦਾ ਹੈ ਭਈ ਇਹਰਾਮੇ ਮਿਸਰ ਜਿਹੜਾ ਕਿ 7 ਅਜੂਬਿਆਂ ਦੇ ਵਿੱਚ ਸ਼ਾਮਲ ਹੈ, ਉਹਦੀ ਜਿਹੜੀ ਤਾਮੀਰ ਹੈ ਯਾਨੀ ਜਿਹੜੇ ਬਣਾਏ ਗਏ ਸਨ ਉਹ ਵੀ ਰੇਮਸ II ਤੋਂ 1500 ਵਰੇ ਪਹਿਲੇ ਬਣਾਏ ਗਏ ਸਨ। ਤੇ ਇਸ ਤੋਂ ਬਾਅਦ ਰੇਮਸ II ਨੇ ਦਰਿਆ ਨੀਲ ਦੇ ਆਲ ਦੁਆਲੇ ਜਿਹੜੀਆਂ ਨੇ ਬਹੁਤ ਵੱਡੀਆਂ ਬਿਲਡਿੰਗਸ ਵੀ ਤਾਮੀਰ ਕਰਾਈਆਂ। ਇਹਨਾਂ ਇਮਾਰਤਾਂ ਦੇ ਉੱਤੇ ਦੂਜੇ ਫਿਰੌਨਾਂ ਤਰ੍ਹਾਂ ਵੱਡੇ ਮੁਜੱਸਮੇ ਵੀ ਬਣਾਏ ਤਾਂ ਕਿ ਯਾਨੀ ਉਹ ਆਪਣੀ ਤਾਕਤ ਤੇ ਆਪਣਾ ਟੈਕਾ ਸੀ ਜਿਹੜਾ ਉਸ ਵੇਲੇ ਉਹ ਲੋਕਾਂ ਨੂੰ ਵਿਖਾ ਸਕੇ। ਇਹਨੇ ਜਿਹੜੀਆਂ ਸ਼ੈਵਾਂ ਬਣਾਈਆਂ ਉਹਦੇ ਵਿੱਚ ਅਬੂ ਸਿੰਬਲ ਤੇ ਰੇਮੋਸਿਮ ਸ਼ਾਮਲ ਹਨ। ਰੇਮਸ II ਨੇ ਆਪਣੀ ਜਿਹੜੀ ਮਹਿਬੂਬਾ ਸੀ ਨਫੋਤਰੀ ਉਹਦੇ ਲਈ ਵੀ ਇੱਕ ਬਹੁਤ ਵੱਡਾ ਮੁਜੱਸਮਾ ਬਣਾਇਆ ਜਿਹਦਾ ਵਜ਼ਨ ਤਕਰੀਬਨ 100 ਟਨ ਦੇ ਲਾਗੇ ਹੈ। ਹੁਣ ਰੇਮਸ II ਜਿਹੜਾ ਸੀ ਉਹਦਾ ਹਕੂਮਤ ਕਰਨ ਦਾ ਜਿਹੜਾ ਟਾਈਮ ਰਿਹਾ ਉਹ ਤਕਰੀਬਨ 68 ਵਰੇ ਰਿਹਾ ਤੇ ਇਹਦੇ ਮਰਨ ਤੋਂ ਬਾਅਦ ਇਹਨੂੰ ਵੀ ਬਾਕੀ ਜਿਹੜੇ ਫਿਰੌਨ ਨੇ ਉਹਨਾਂ ਦੇ ਮਕਬਰਿਆਂ ਦੇ ਵਿੱਚ ਹੀ ਦਫਨ ਕਰ ਦਿੱਤਾ ਗਿਆ। ਹੁਣ ਤੁਹਾਨੂੰ ਪਤਾ ਹੈ ਕਿ ਇਹਨਾਂ ਫਿਰੌਨਾਂ ਨੂੰ ਖਾਸ ਮਸਾਲੇ ਲਾ ਕੇ ਇਹਨਾਂ ਦੀਆਂ ਲਾਸ਼ਾਂ ਨੂੰ ਮਮੀ ਦੇ ਵਿੱਚ ਕਨਵਰਟ ਕੀਤਾ ਜਾਂਦਾ ਸੀ ਤੇ ਇਸ ਪ੍ਰੋਸੈਸ ਨੂੰ ਮਮੀਫਿਕੇਸ਼ਨ ਆਖਿਆ ਜਾਂਦਾ ਸੀ, ਬਲਕਿ ਹਾਲੇ ਵੀ ਇਹ ਮਮੀਫਿਕੇਸ਼ਨ ਹੀ ਕਹਿਲਾਂਦਾ ਹੈ। ਹੁਣ ਇਹਦੇ ਵਿੱਚ ਮੁਰਦਾ ਜਿਹੜਾ ਹੁੰਦਾ ਹੈ ਜਿਹਨੂੰ ਮਮੀ ਬਣਾਇਆ ਜਾਂਦਾ ਹੈ ਉਹਦੇ ਜਿਸਮ ਦੇ ਵਿੱਚੋਂ ਸਾਰੀਆਂ ਸ਼ੈਵਾਂ ਕੱਢ ਲਈਆਂ ਜਾਂਦੀਆਂ ਨੇ ਸਿਵਾਏ ਦਿਲ ਦੇ। ਇਹਨੂੰ ਨਮਕ ਦੇ ਵਿੱਚ ਯਾਨੀ ਸਾਲਟ ਦੇ ਵਿੱਚ 40 ਦਿਨ ਤੱਕ ਦਫਨ ਕਰ ਦਿੱਤਾ ਜਾਂਦਾ ਸੀ ਤਾਂ ਜੇ ਜਿਸਮ ਦੇ ਵਿੱਚ ਜਿੰਨਾ ਵੀ ਪਾਣੀ ਹੈ ਉਹ ਸਾਰੇ ਦਾ ਸਾਰਾ ਖੁਸ਼ਕ ਹੋ ਜਾਵੇ। ਤੇ ਜਦੋਂ ਪਾਣੀ ਖੁਸ਼ਕ ਹੋ ਜਾਂਦਾ ਸੀ ਤੇ ਉਹ ਬੜੇ ਲੰਮੇ ਅਰਸੇ ਤੱਕ ਮਹਿਫੂਜ਼ ਰਹਿ ਸਕਦਾ ਸੀ। ਉਸ ਤੋਂ ਬਾਅਦ ਕਈ ਜਿਹੜੀਆਂ ਉਸ ਜ਼ਮਾਨੇ ਦੀਆਂ ਜੜੀ ਬੂਟੀਆਂ ਸਨ ਉਹਨਾਂ ਨੂੰ ਜਿਸਮ ਦੇ ਉੱਤੇ ਲਾਇਆ ਜਾਂਦਾ ਸੀ ਤਾਂ ਜੇ ਜਿਸਮ ਦੇ ਉੱਤੇ ਕੋਈ ਕੀੜਾ ਪੈਦਾ ਨਾ ਹੋਵੇ ਤੇ ਉਸ ਤੋਂ ਬਾਅਦ ਪੱਟੀਆਂ ਲਪੇਟ ਕੇ ਉਸ ਜਿਸਮ ਤੇ ਦਫਨ ਕਰ ਦਿੱਤਾ ਜਾਂਦਾ ਸੀ। ਹੁਣ ਅਸੀਂ ਆਨੇ ਰੇਮਸ II ਦੀ ਮੰਮੀ ਬਾਰੇ। ਇਹਦੇ ਮਰਨ ਤੋਂ ਤਕਰੀਬਨ 3000 ਸਾਲ ਬਾਅਦ ਯਾਨੀ 1881 ਦੇ ਵਿੱਚ ਆਰਕੀਓਲੋਜਿਸਟ ਨੇ ਇਹਨੂੰ ਦਰਿਆਫਤ ਕੀਤਾ। ਹੁਣ ਇਸ ਮੰਮੀ ਨੂੰ ਲੱਭਿਆ ਹੋਇਆ ਤਕਰੀਬਨ 100 ਸਾਲ ਹੋ ਚੁੱਕੇ ਸੀ ਜਦੋਂ ਫਰਾਂਸ ਦੇ ਇੱਕ ਡਾਕਟਰ ਨੇ ਇਹਦੇ ਉੱਤੇ ਤਹਿਕੀਕ ਸ਼ੁਰੂ ਕੀਤੀ। ਉਹਨੇ ਵੇਖਿਆ ਕਿ ਰੇਮਸ II ਦੀ ਜਿਹੜੀ ਮੰਮੀ ਹੈ ਉਹ ਇੱਕ ਜਗ੍ਹਾ ਤੋਂ ਫੰਗਸ ਦੀ ਵਜ੍ਹਾ ਤੋਂ ਖਰਾਬ ਹੋ ਰਹੀ ਹੈ ਤੇ ਜੇ ਇਸ ਫੰਗਸ ਨੂੰ ਕੰਟਰੋਲ ਨਾ ਕੀਤਾ ਗਿਆ ਤੇ ਇਹ ਮੰਮੀ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਸਿਰਫ ਐਸੇ ਫੰਗਸ ਦੇ ਕਾਰਨ। ਹੁਣ ਰੇਮਸ II ਦੀ ਜਿਹੜੀ ਮੰਮੀ ਸੀ ਉਹਨੂੰ ਦੁਬਾਰਾ ਮਹਿਫੂਜ਼ ਕਰਨ ਲਈ, ਸੇਵ ਕਰਨ ਲਈ ਇਹ ਡਿਸਾਈਡ ਕੀਤਾ ਗਿਆ ਕਿ ਇਹਨੂੰ ਫਰਾਂਸ ਲੈ ਕੇ ਜਾਇਆ ਜਾਵੇ। ਤੇ ਹਰ ਮੁਲਕ ਦੇ ਕਾਨੂੰਨ ਦੇ ਮੁਤਾਬਿਕ ਜਦੋਂ ਕਿਸੇ ਸ਼ੈ ਨੂੰ, ਖਾਸ ਤੌਰ ਦੇ ਉੱਤੇ ਇਨਸਾਨ ਜਦੋਂ ਹੋਵੇ, ਭਾਵੇਂ ਜਿਉਂਦਾ ਹੋਵੇ ਤੇ ਭਾਵੇਂ ਮੁਰਦਾ ਤੇ ਭਾਵੇਂ ਉਹਦੇ ਜਿਸਮ ਦੇ ਆਜ਼ਾ ਹੋਣ, ਉਹ ਪਾਸਪੋਰਟ ਤੋਂ ਬਗੈਰ ਫਰਾਂਸ ਦੇ ਵਿੱਚ ਦਾਖਲ ਨਹੀਂ ਹੋ ਸਕਦਾ। ਇਸ ਲਈ ਮਿਸਰ ਦੀ ਹਕੂਮਤ ਨੇ ਰੇਮਸ II ਦੇ ਨਾਂ ਦੇ ਉੱਤੇ ਇੱਕ ਮਿਸਰੀ ਪਾਸਪੋਰਟ ਜਾਰੀ ਕੀਤਾ ਜਿਹੜੀ ਕਿ ਇੱਕ ਬੜੀ ਇੰਟਰਸਟਿੰਗ ਗੱਲ ਹੈ। ਹੁਣ ਰੇਮਸ ਦੀ ਮੰਮੀ ਜਦੋਂ ਫਰਾਂਸ ਦੇ ਵਿੱਚ ਲੈ ਕੇ ਜਾਈ ਗਈ ਉਹਨੂੰ ਲੈਬਾਰਟਰੀ ਦੇ ਵਿੱਚ ਜਦੋਂ ਇੱਥੇ ਐਕਸਪੈਰੀਮੈਂਟ ਕੀਤੇ ਗਏ ਤੇ ਜਿਹੜੇ ਜਦੀਦ ਤਰੀਕੇ ਸੀ ਉਹਦੇ ਨਾਲ ਮਹਿਫੂਜ਼ ਕੀਤਾ ਗਿਆ ਤੇ ਇਸ ਰਿਸਰਚ ਦੇ ਦੌਰਾਨ ਡਾਕਟਰਾਂ ਨੂੰ ਇਸ ਗੱਲ ਦਾ ਪਤਾ ਲੱਗਾ ਭਈ ਰੇਮਸ II ਦੀ ਜਿਹੜੀ ਜਿਲਦ ਸੀ, ਜਿਹੜੀ ਸਕਿਨ ਸੀ ਉਹ ਗੋਰੀ ਸੀ ਤੇ ਇਹਦੇ ਵਾਲਾਂ ਦਾ ਰੰਗ ਜਿਹੜਾ ਸੀ ਉਹ ਹਲਕਾ ਲਾਲ ਸੀ। ਪਰ ਅਸੀਂ ਗੱਲ ਕਰ ਰਹੇ ਹਾਂ ਪਾਸਪੋਰਟ ਦੇ ਬਾਰੇ। ਯਕੀਨਨ ਤੁਹਾਨੂੰ ਹੁਣ ਪਾਸਪੋਰਟ ਬਣਾਉਣ ਦੇ ਕਾਰਨ ਦਾ ਪਤਾ ਲੱਗ ਗਿਆ ਹੋਵੇਗਾ। ਇਹ ਸੀ ਹਿਸਟਰੀ ਦੀ ਇੱਕ ਅਜਿਹੀ ਗੱਲ ਜਿਹੜੀ ਕਿ ਇੰਟਰਸਟਿੰਗ ਵੀ ਹੈ ਤੇ ਯੂਨੀਕ ਵੀ। ਤੇ ਇਹ ਕਿਵੇਂ ਹੋ ਸਕਦਾ ਹੈ ਕਿ ਜਿਹੜੀ ਗੱਲ ਇੰਟਰਸਟਿੰਗ ਹੋਵੇ ਤੇ ਯੂਨੀਕ ਵੀ ਹੋਵੇ ਉਹ ਅਸੀਂ ਤੁਹਾਡੇ ਵਾਸਤੇ ਨਾ ਲੈ ਕੇ ਆਈਏ। ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ।